आपे ही मैं जज होना, आपे ही मैं मुलजम होना, आपे ही मैं वकील होना, आपे ही मैं मदई होना। एक नहीं, दो नहीं, तीन नहीं, चार नहीं, सैकड़ा जाना जड़ियां वो दाऽ दे उपर लगनियां। ਲੱਖਾਂ ਕਰੋੜਾਂ ਰੁਪਿਆਂ ਦਾ ਕੱਲ ਜਨਾਬੇ ਵਾਲੀ ਨੁਕਸਾਨ ਜਿਹੜਾ ਵਾ ਇੱਕ ਬੰਦੇ ਦੀ ਵਜ੍ਹਾ ਤੋਂ ਹੋ ਗਿਆ। ਇਹਨੂੰ ਸਹੀ ਮੈਨੇਜ ਕਹਿੰਦੇ ਆ ਗੋਂਗਲੂਆਂ ਦੇ ਉੱਤੋਂ ਮਿੱਟੀ ਝਾੜਨਾ। अस्सलाम वालेकुम। अच्छा जी, एक फोड़ा जिसम तो निकलता वा तो लाज हो जाता वा। ਉਸੇ ਤਰ੍ਹਾਂ ਦਾ ਇੱਕ ਮਹਿਕਮਾ ਸਾਡੇ ਪਾਕਿਸਤਾਨ ਦੇ ਵਿੱਚ ਵੀ ਮੌਜੂਦ ਆ। ਇਹਦਾ ਫੈਸਲਾ ਤੁਸੀਂ ਆਪ ਕਰਨਾ ਵਾ। ਮੈਂ ਤੁਹਾਨੂੰ ਗੱਲ ਦੱਸਦਾ ਵਾਂ ਹੋਇਆ ਕੀ ਆ। ਪਾਕਿਸਤਾਨ ਰੇਲਵੇ ਦੀ ਇੱਕ ਲੈਣ ਗੱਡੀ ਜਿਹੜੀ ਆ ਨਾ, ਮਾੜੀ ਇੰਡਸ ਮੀਆਂ ਵਾਲੀ ਐਕਸਪ੍ਰੈਸ ਮੀਆਂ ਵਾਲੀ ਤੋਂ ਜਨਾਬੇ ਵਾਲੀ ਲਾਹੌਰ ਵੱਲ ਜਾ ਰਹੀ ਸੀਗੀ ਤੇ ਚਨਿਓੜ ਦੇ ਮੁਕਾਮ ਤੇ ਬੂਹ ਅਲੀ ਕਲੰਦਰ ਦੇ ਦਰਬਾਰ ਵੱਲ ਨੂੰ ਜਿਹੜੀ ਸੜਕ ਜਾਂਦੀ ਆ, ਉੱਥੇ ਜਿਹੜਾ ਫਾਟਕ ਲੱਗਾ ਹੋਇਆ, ਫਾਟਕ ਪ੍ਰੋਪਰ ਤਰੀਕੇ ਨਾਲ ਲੱਗਾ ਹੋਇਆ। ਇਹ ਫਾਟਕ ਜਨਾਬੇ ਵਾਲੀ ਉੱਥੇ ਜਿਹੜਾ ਫਾਟਕ ਨੂੰ ਬੰਦ ਕਰਦਾ ਖੋਲ੍ਹਣ ਵਾਲਾ ਬੰਦਾ ਸੀਗਾ, ਉਹਨੇ ਬੰਦ ਨਾ ਕੀਤਾ। ਉੱਥੋਂ ਜਨਾਬੇ ਵਾਲੀ ਡੰਪਰ ਜਿਹੜੇ ਆ ਰਾਤ ਨੂੰ ਵੱਡੀ ਤਾਦਾਦ ਦੇ ਵਿੱਚ ਰੇਤ ਲੈ ਕੇ ਨਿਕਲਦੇ ਆ ਦਰਿਆ ਦੇ ਵਿੱਚ। ਉਹ ਸਾਈਡ ਨੂੰ ਤੁਸੀਂ ਜਾਓ ਨਾ ਤੇ ਦੇਖੋ ਤੇ ਦਰਿਆ ਦੇ ਵਿੱਚ ਡੰਪਰ ਲੱਗੇ ਹੁੰਦਾ, ਰੇਤ ਕੱਢ ਰਹੇ ਹੁੰਦੇ। ਉੱਥੇ ਇੱਕ ਸੜਕ ਜਾਂਦੀ ਹੈ ਦਰਿਆ ਵੱਲ ਨੂੰ, ਉੱਥੋਂ ਰੇਤ ਲੈ ਕੇ ਵਾਪਸ ਆ ਰਿਹਾ ਸੀਗਾ। ਉੱਧਰੋਂ ਜਨਾਬੇ ਵਾਲੀ ਲੈਣ ਗੱਡੀ ਆ ਗਈ। ਹਨੇਰਾ ਸੀਗਾ, ਨਾ ਲੈਣ ਗੱਡੀ ਵਾਲੇ ਨੇ ਵੇਖਿਆ ਨਾ ਡਰਾਈਵਰ ਸਾਹਿਬ ਨੇ ਦੇਖਿਆ। ਕਿਉਂ? ਕਿਉਂਕਿ ਫਾਟਕ ਵਾਲੇ ਨੇ ਫਾਟਕ ਬੰਦ ਨਹੀਂ ਕੀਤਾ। ਅਗਰ ਇੱਥੇ ਫਾਟਕ ਨਾ ਹੁੰਦਾ ਫਿਰ ਵੀ ਜਨਾਬ ਤੁਹਾਡਾ ਹੀ ਕਸੂਰ ਸੀਗਾ। ਹੁਣ ਤਾਂ ਫਾਟਕ ਹੈ ਸੀਗਾ, ਜਨਾਬ ਦੇ ਅਮਲੇ ਨੇ ਉਹ ਫਾਟਕ ਹੀ ਬੰਦ ਨਹੀਂ ਕੀਤਾ, ਜਿਹਦੀ ਵਜ੍ਹਾ ਤੋਂ ਜਨਾਬ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਸੈਕੜਾ ਜਾਨਾਂ ਜਿਹੜੀਆਂ ਉਹ ਦਾਅ ਦੇ ਉੱਪਰ ਲੱਗਣੀਆਂ। ਇਹਦੀ ਜ਼ਿੰਮੇਵਾਰੀ ਕਿਹਦੇ ਤੇ ਆਇਦ ਹੁੰਦੀ ਆ? ਕੋਈ ਕਿਸੇ ਨੇ ਕੁਛ ਨਹੀਂ ਕਰਨਾ। ਹਮੇਸ਼ਾ ਦੀ ਤਰ੍ਹਾਂ ਇੱਕ ਇਨਕੁਆਇਰੀ ਹੋਣੀ ਆ, ਆਪਣੇ ਦਫ਼ਤਰ 'ਚ ਇਨਕੁਆਇਰੀ ਹੋਣੀ ਆ। ਆਪੇ ਹੀ ਮੈਂ ਜੱਜ ਹੋਣਾ, ਆਪੇ ਹੀ ਮੈਂ ਮੁਲਜ਼ਮ ਹੋਣਾ, ਆਪੇ ਹੀ ਮੈਂ ਵਕੀਲ ਹੋਣਾ, ਆਪੇ ਹੀ ਮੈਂ ਮਦਈ ਹੋਣਾ। ਯਾਨੀ ਕਿ ਸਾਰਾ ਕੁਝ ਮੈਂ ਆਪੇ ਹੀ ਹੋਣਾ ਵਾ ਤੇ ਸਾਰਾ ਕੁਝ ਇੰਜ ਕਰਕੇ ਥੱਲੇ ਵੜ ਜਾਣਾ ਵਾ। ਲਿਹਾਜ਼ਾ ਮੇਰੀ ਗੁਜ਼ਾਰਿਸ਼ ਹੈਗੀ ਆ ਕਿ ਇਹਦੀ ਇੱਕ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਉਹ ਇਨਕੁਆਇਰੀ ਅਵਾਮੂ ਨਾਸ ਤੱਕ ਪਹੁੰਚਣੀ ਚਾਹੀਦੀ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਗਰ ਇਸ ਬੰਦੇ ਨੇ ਫਾਟਕ ਬੰਦ ਨਹੀਂ ਕੀਤਾ, ਉਹ ਟਰੱਕ ਜਿਹੜਾ ਸੀਗਾ ਉਹ ਬਰਬਾਦ ਹੋ ਗਿਆ, ਉਹ ਲੈਣ ਗੱਡੀ ਜਿਹੜੀ ਸੀਗੀ ਉਹ ਬਰਬਾਦ ਹੋ ਗਈ। ਭਾਈ ਅਗਰ ਹਕੂਮਤ ਦੇ ਪੈਸੇ ਆ ਤੇ ਹਕੂਮਤ ਦੇ ਪੈਸਿਆਂ ਦਾ ਵੀ ਕੋਈ ਜਵਾਬ ਦੇ ਆ। ਜਨਾਬ ਜਿਹੜੇ ਉੱਥੇ ਸੁੱਤੇ ਪਏ ਸੀ, ਜਿਨ੍ਹਾਂ ਦੀ ਡਿਊਟੀ ਸੀ ਪਾਕਿਸਤਾਨੀ ਆਵਾਮ ਦੇ ਟੈਕਸ ਔਰ ਕਿਰਾਏ ਦੇ ਪੈਸਿਆਂ ਦੀ ਤਨਖਾਹ ਲੈਂਦੇ ਆ, ਜਨਾਬ ਦੀ ਜ਼ਿੰਮੇਵਾਰੀ ਸੀਗੀ ਕਿ ਉਸ ਫਾਟਕ ਨੂੰ ਬੰਦ ਕਰ ਦੇ। 15 ਮਿੰਟ ਤੱਕ ਕਾਨੂੰਨ ਦੇ ਮੁਤਾਬਕ ਤੁਸੀਂ ਫਾਟਕ ਬੰਦ ਰੱਖ ਸਕਦੇ ਹੋ, ਲੇਕਿਨ ਤੁਸੀਂ ਫਾਟਕ ਬੰਦ ਨਹੀਂ ਕੀਤਾ। ਲਿਹਾਜ਼ਾ ਤੁਹਾਡੀ ਗਫਲਤ ਸਾਰਿਆਂ ਨੂੰ ਨਜ਼ਰ ਆ ਗਈ। ਫਿਰ ਤੁਸੀਂ ਸੋਨੇ ਤੇ ਸੁਹਾਗਾ ਕੀ ਕੀਤਾ ਕਿ ਲੋਕਾਂ ਨੂੰ ਦੱਸਿਆ ਜਾਵੇ ਇੱਥੇ ਫਾਟਕ ਹੀ ਨਹੀਂ ਆਇਆ ਸੀਗਾ। ਫਾਟਕ ਚੱਕਿਆ, ਜਾ ਕੇ ਜਿਹੜਾ ਕੋਠਾ ਜਿਹਾ ਬਣਿਆ ਉਹਦੀ ਬੈਕ ਸਾਈਡ ਤੇ ਰੱਖਤਾ। ਯਾਨੀ ਕਿ ਫਾਟਕ ਹੀ ਚੱਕ ਕੇ ਉੱਥੋਂ ਲੈ ਗਏ, ਜਿਹਦੀ ਵੀਡੀਓ ਵੀ ਅਸੀਂ ਮੰਗਵਾ ਲਈ। ਅਸੀਂ ਲੇਟ ਵਿਲਾਗ ਇਸ ਤੋਂ ਕੀਤਾ ਵਾ ਤਾਂ ਕਿ ਅਸੀਂ ਮੁਕੰਮਲ ਕੰਮ ਕਰ ਲਈਏ ਤੇ ਮੁਕੰਮਲ ਹਕਾਇਕ ਆਪਣੇ ਨਾਜ਼ਰੀਨ ਦੇ ਅੱਗੇ ਰੱਖੀਏ ਕਿ ਪਾਕਿਸਤਾਨ ਰੇਲਵੇ ਦੀ ਬਰਬਾਦੀ ਸਿਰਫ ਉੱਪਰ ਵਾਲੇ ਲੈਵਲ ਤੇ ਨਹੀਂ ਹੋ ਰਹੀ। ਨਿੱਕੇ ਵਾਲਾ ਅਮਲਾ ਜਿਹੜਾ ਵਾ ਉਹਦਾ ਵੀ ਕੰਮ ਇਹੀ ਆ ਕਿ ਦੋਨਾਂ ਹੱਥਾਂ ਨਾਲ ਖਾਈ ਜਾਓ। ਲੱਖਾਂ ਕਰੋੜਾਂ ਰੁਪਿਆਂ ਦਾ ਕੱਲ ਜਨਾਬੇ ਵਾਲੀ ਨੁਕਸਾਨ ਜਿਹੜਾ ਵਾ ਇੱਕ ਬੰਦੇ ਦੀ ਵਜ੍ਹਾ ਤੋਂ ਹੋ ਗਿਆ। ਲੇਕਿਨ ਅਸੀਂ ਕੀ ਕੀਤਾ? ਰੇਲਵੇ ਵਾਲੇ ਨੇ ਜਨਾਬ ਆਪਣੇ ਬੰਦੇ ਤੇ FIR ਨਹੀਂ ਕਰਾਈ, ਬਲਕਿ ਡਰਾਈਵਰ ਦੇ ਉੱਪਰ FIR ਕਰਵਾ ਦਿੱਤੀ ਔਰ ਕਹਿੰਦਾ ਜੀ ਡਰਾਈਵਰ ਭੱਜ ਗਿਆ। ਉਹ ਡਰਾਈਵਰ ਨੇ ਤਾਂ ਭੱਜਣਾ ਹੀ ਸੀਗਾ। ਨੁਕਸਾਨ ਜਿਹੜਾ ਸੀ ਕਰੋੜਾਂ ਰੁਪਿਆਂ ਦਾ ਮਾਲਕਾਂ ਦਾ ਹੋ ਗਿਆ, ਕਰੋੜਾਂ ਰੁਪਿਆਂ ਦਾ ਪਾਕਿਸਤਾਨ ਦੀ ਹਕੂਮਤ ਦਾ ਹੋ ਗਿਆ। ਜਿਹੜੀ FIR ਸੀ ਉਹ ਡਰਾਈਵਰ ਤੇ ਹੋ ਗਈ। ਕੱਲ ਨੂੰ ਉਹਦੀ ਜ਼ਮਾਨਤ ਦੇਣੀ ਆ, ਅੱਲਾ ਅੱਲਾ ਖੈਸਲਾ। ਉਹ ਭਾਈ ਆਪਣੇ ਮੁਲਾਜ਼ਮ ਤੇ FIR ਦਿਓ ਜਿਹਦਾ ਸਾਰਾ ਗੁਨਾਹ ਵਾ। ਜਿਸ ਬੰਦੇ ਨੇ ਫਾਟਕ ਬੰਦ ਨਹੀਂ ਕੀਤਾ, ਜਿਹੜਾ ਬੰਦਾ ਫਾਟਕ ਬੰਦ ਕਰਨ ਦੀ ਸਿਰਫ ਤਨਖਾਹ ਲੈਣ ਡਿਆ, ਉਹਨੇ ਜਨਾਬ ਫਾਟਕ ਨਹੀਂ ਬੰਦ ਕੀਤਾ, ਤੁਸੀਂ FIR ਜਿਹੜੀ ਹੈ ਡਰਾਈਵਰ ਤੇ ਦੇ ਦਿੱਤੀ ਹੈ। ਲਿਹਾਜ਼ਾ ਮੈਂ ਕਾਮੇ ਬਾਲਾ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਇਹਦੀ ਇੱਕ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਇਹ FIR ਜਿਹੜੀ ਆ ਇਹਦਾ ਕੋਈ ਫਾਇਦਾ ਨਹੀਂ ਹੈਗਾ। ਇਹਨੂੰ ਸਹੀ ਮੈਨੇਜ ਕਹਿੰਦੇ ਆ ਗੋਂਗਲੂਆਂ ਦੇ ਉੱਤੋਂ ਮਿੱਟੀ ਝਾੜਨਾ। ਇਹ ਗੋਂਗਲੂਆਂ ਤੋਂ ਸਿਰਫ ਮਿੱਟੀ ਝਾੜੀ ਗਈ ਆ, ਇਹ ਤੋਂ ਇਲਾਵਾ ਇੱਕ ਕਾਗਜ਼ ਦਾ ਟੁਕੜਾ ਵਾ, ਇਹਦੀ ਕੋਈ ਵੈਲਿਊ ਨਹੀਂ ਹੈਗੀ। ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਹੈ, ਬਲਕਿ ਪ੍ਰੋਪਰ ਇਨਕੁਆਇਰੀ ਵੀ ਨਹੀਂ ਹੋਣੀ ਚਾਹੀਦੀ। ਹੁਣ ਤੱਕ ਇਸ ਬੰਦੇ ਨੂੰ ਹਵਾਲਾਤ ਦੇ ਅੰਦਰ ਹੋਣਾ ਚਾਹੀਦਾ ਸੀ ਫਾਟਕ ਬੰਦ ਕਰਨ ਵਾਲੇ ਨੂੰ, ਲੇਕਿਨ ਤੁਸੀਂ ਨਹੀਂ ਕਰੋਗੇ। ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਹੈ ਕਿ ਪਾਕਿਸਤਾਨ ਰੇਲਵੇ ਦੀ ਬਰਬਾਦੀ ਦੀ ਇਹੀ ਵਜ੍ਹਾ ਵਾ ਕਿ ਹਰ ਬੰਦਾ ਜਿਹੜਾ ਵਾ ਇਹਨੂੰ ਦੀਮਕ ਦੀ ਤਰ੍ਹਾਂ ਖਾ ਰਿਹਾ ਵਾ। ਬਹੁਤ ਸ਼ੁਕਰੀਆ।